ਅੱਛਾ ਤੇ ਹੁਣ ਟਰਨੀ ਟੇਕਿਆ ਨਾ ਜੀ ਫੇਰ ਆਉਂਦੇ ਆ ਆਪਣੀ ਉਹ 2 ਸਾਲ ਵਾਲੀ ਜਿਹੜੀ ਉਹ ਗੱਲ ਦੇ ਉੱਤੇ। ਜੀ ਉਸ ਨੂੰ ਲੈ ਕੇ ਬਹੁਤ ਕੁਛ ਜਿਹੜਾ ਹੋਇਆ ਜਿੱਦਾਂ ਤੁਸੀਂ ਵੀ ਸ਼ੁਰੂਆਤ 'ਚ ਦੱਸਿਆ ਵੀ ਉਸ ਕਲਿੱਪ ਨੂੰ, ਉਸ ਵੀਡੀਓ ਨੂੰ, ਉਸ ਇਨਫੋਰਮੇਸ਼ਨ ਨੂੰ ਕਾਫ਼ੀ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਸ਼ੇਅਰ ਕੀਤਾ ਗਿਆ। ਕਾਫ਼ੀ ਜ਼ਿਆਦਾ ਉਹ ਕਹਿ ਲਓ ਵੀ ਇਨਫੋਰਮੇਸ਼ਨ ਜਿਹੜੀ ਉਹ ਵਾਇਰਲ ਹੋਈ। ਜਿਹੜੇ ਹੁਣ 2 ਸਾਲ ਤੋਂ ਘੱਟ ਜਿਨ੍ਹਾਂ ਨੂੰ ਸਮਾਂ ਹੋਇਆ ਅਮਰੀਕਾ 'ਚ ਆਇਆਂ ਨੂੰ, ਅ, ਚਾਹੇ ਉਹਨਾਂ ਦਾ ਅਸਾਈਲਮ ਆਫਿਸ ਦੇ ਵਿੱਚ ਕੇਸ ਆ, ਚਾਹੇ ਉਹਨਾਂ ਦਾ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਕੇਸ ਆ। ਸੋ ਉਹਨਾਂ ਦਾ ਇਸ ਟਾਈਮ ਕੀ ਚੱਲ ਰਿਹਾ? ਇਹ 2 ਸਾਲ ਵਾਲਾ ਮੁੱਦਾ ਐਕਸਪੀਡਾਈਟਡ ਰਿਮੂਵਲ ਦਾ ਜਿਹੜਾ ਇਸ਼ੂ ਆ, ਇਹ ਆਪਸ ਦੇ ਵਿੱਚ ਕਿੱਦਾਂ ਇਕੱਠਾ ਹੋ ਰਿਹਾ ਹੈ ਤੇ ਕੀ ਹੈ ਪੂਰਾ? ਜੇ ਤੁਸੀਂ ਫਿਰ ਇਸ ਨੂੰ ਥੋੜਾ ਐਕਸਪਲੇਨ ਕਰੋ। ਜੀ, ਮੇਰੇ ਖੁਦ ਦੇ ਕਲਾਇੰਟਾਂ ਦੀਆਂ ਬੜੀਆਂ ਕਾਲਾਂ ਜਿਹੜੀਆਂ ਆਈਆਂ 2 ਸਾਲ ਤੋਂ ਘੱਟ ਵਾਲੇ ਜਿਹੜੇ ਹਾਂਜੀ। ਹੈਗੇ ਤੇ ਤੋ ਸਾਰਿਆਂ ਲਈ ਸੋ ਮੈਂ ਇਹੀ ਸੀਗਾ, ਮੈਂ ਉਹਨਾਂ ਨੂੰ ਕਿਹਾ ਵੇਟ ਕਰੋ ਪ੍ਰੋਗਰਾਮ ਦੀ, ਅੱਜ ਉਹਦਾ ਕਵਰ ਕਰਦੇ ਹਾਂ ਥੋੜ੍ਹੀ ਡਿਟੇਲ ਦੇ ਵਿੱਚ। ਹੁਣ ਰਾਜ ਕਰਨ ਜੀ ਕੀ ਚੱਕਰ ਪੈ ਜਾਂਦਾ ਵਾ ਕਿ ਸਾਡਾ ਨਾ ਪ੍ਰੋਗਰਾਮ ਸੁਣ ਕੇ ਕਈ ਬੰਦੇ ਉਹਨੂੰ ਥੋੜ੍ਹਾ ਜਿਹਾ ਆਪ ਨਹੀਂ, ਮਤਲਬ ਕਿ ਤੁਸੀਂ ਕਹਿ ਲਓ ਕਿ ਆਪਣੇ ਪ੍ਰੋਗਰਾਮ ਦੇ ਥਰੂ ਵੀ ਬੜੇ ਚੈਨਲ ਚੱਲਦੇ ਆ ਹਾਂਜੀ। ਕਿ ਜਿਹੜੇ ਖਬਰ ਸੁਣ ਕੇ ਅੱਗੇ ਉਹਨੂੰ ਥੋੜ੍ਹੀ ਜਿਹੀ ਪ੍ਰੈਜੈਂਟੇਬਲ ਜੀ ਕਰਕੇ ਹਨਾ, ਆਪਾਂ ਤਾਂ ਆ ਕੇ ਗੱਲ-ਗੁਲ ਜਿਹੜੀ ਸਿੱਧੀ ਆ ਕਰਕੇ ਚੱਲ ਜਾਈਦਾ ਲੌਂਗ ਫਾਰਮੈਟ ਦੇ ਵਿੱਚ। ਹੂੰ, ਹੂੰ, ਹੂੰ। ਜਿਹੜੀਆਂ ਸ਼ਾਰਟ ਫਾਰਮੈਟ ਵਾਲੀਆਂ ਵੀਡੀਓ ਹੁੰਦੀਆਂ ਟਿਕਟੋਕ ਵਕੀਲ ਜਿਹੜਾ ਕਹਿ ਦਿੰਦੇ ਆ, ਇੰਸਟਾਗ੍ਰਾਮ ਵਾਲੇ ਯੇ ਵੋ। ਉਹ ਚੀਜ਼ ਦੇ ਵਿੱਚ ਕੀ ਸੀਗਾ ਕਿ ਸਨਸਨੀ ਜਿਹੜੀ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ, ਕਲਿੱਕ ਬੇਟ ਵਾਲੀ, ਠੀਕ ਆ, ਤੇ ਇਨਫੋਰਮੇਸ਼ਨ ਘੱਟ ਜਿਹੜੀ ਮਿਲਦੀ ਹੈ। ਸੋ ਕੀ ਸੀਗਾ, 2 ਕਾਨੂੰਨ ਤੁਹਾਡੇ ਸਾਹਮਣੇ ਜਿਹੜੇ ਰੱਖਾਂਗੇ, ਠੀਕ ਆ। ਠੀਕ ਪਹਿਲਾ ਹੈ ਜੀ। ਕਾਨੂੰਨ ਹੈਗਾ 8 CFR 235.3। ਹੂੰ। ਇਹ ਜਿਹੜਾ ਕਾਨੂੰਨ ਹੈਗਾ, ਇਹ ਪਹਿਲਾਂ ਤੋਂ ਹੀ ਬਣਿਆ ਹੋਇਆ, ਟਰੰਪ ਦਾ ਨਹੀਂ ਇਹਦੇ ਵਿੱਚ ਕੋਈ ਲੈਣਾ ਦੇਣਾ। ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਜਿਹੜਾ ਵੀ ਬੰਦਾ 2 ਸਾਲ ਤੋਂ ਘੱਟ ਜਿਹਨੂੰ ਹੋਇਆ ਹੋਵੇ ਤੇ ਕੱਚਾ ਜਿਹੜਾ ਆਇਆ ਹੋਵੇ ਵਿਦਆਊਟ ਇਨਸਪੈਕਸ਼ਨ ਐਡਮਿਸ਼ਨ, ਠੀਕ ਆ, ਉਹਨੂੰ ਆਪਾਂ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨ ਜਿਹਨੂੰ ਕਹਿੰਦੇ ਆ, ਉਹ ਆਪਾਂ ਉਹਨੂੰ ਲਗਾ ਸਕਦੇ ਆ। ਤੇ ਜੇ ਬਿਆਨ ਉਹਦੇ ਫੇਲ ਹੋ ਜਾਂਦੇ ਆ ਤੇ ਉਹਨੂੰ ਇੱਕ ਜਿਹੜਾ ਜੱਜ ਆ ਉਹ ਸੁਣ ਸਕਦਾ ਹੂੰ, ਹੂੰ, ਹੂੰ। ਤੇ ਉਸ ਤੋਂ ਬਾਅਦ ਕੋਈ ਇਹਦੀ ਅਪੀਲ ਨਹੀਂ ਹੋਣੀ। ਤੇ ਇਹਦੇ ਵਿੱਚ ਜਿਹੜਾ ਪੇਰੋਲ, ਇਹਦੇ ਵਿੱਚ ਜੇਲ੍ਹ 'ਚ ਡਿਟੇਨ ਕਰਕੇ ਰੱਖਣਾ ਬੰਦੇ ਨੂੰ। ਜੀ। ਤੇ ਪੇਰੋਲ ਪਹਿਲਾਂ ਮਿਲ ਜਾਂਦਾ ਸੀਗਾ, ਹੁਣ ਟਰੰਪ ਸਰਕਾਰ ਦੇ ਟਾਈਮ ਤੇ ਉਹ ਪੇਰੋਲ ਦੀ ਉਮੀਦ ਨਾ ਕਰਿਓ ਕਿ ਪੇਰੋਲ ਮਿਲ ਗਿਆ, ਬੌਂਡ ਮਿਲ ਗਿਆ, ਠੀਕ ਆ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਬੰਦਾ ਅਸਾਈਲਮ ਤੇ ਆਹ ਪ੍ਰੋਸੀਕਿਊਸ਼ਨ ਜਿਹੜੀ ਕਲੇਮ ਕਰ ਲੈਂਦਾ, ਤੇ ਇਹਦੇ ਵਿੱਚ ਆਹੀ ਜਿਹੜਾ ਤੁਹਾਨੂੰ ਹੀਅਰਿੰਗ ਵਾਲਾ ਸਿਸਟਮ ਦੱਸਤਾ ਕਿ ਜੱਜ ਤੋਂ ਬਾਅਦ ਕੋਈ ਤੁਹਾਡੀ ਹੋਰ ਅਪੀਲ ਨਹੀਂ ਹੈਗੀ। ਹੁਣ ਜਿਹੜੀ ਇਹਦੇ ਵਿੱਚ ਸਭ ਤੋਂ ਮੇਨ ਜਿਹੜੀ ਚੀਜ਼ ਸੀਗੀ 2 ਸਾਲ ਵਾਲੇ ਦੇ ਵਿੱਚ ਜਿਹੜੀ ਸਨਸਨੀ ਜਿਹੜੀ ਮਚੀ ਹੋਈ ਆ, ਇਹਦੇ ਵਿੱਚ ਸਭ ਤੋਂ ਮੇਨ ਜਿਹੜੀ ਚੀਜ਼ ਆ ਜਾਂਦੀ ਆ ਉਹ ਹੈਗੀ ਆ ਇੱਕ ਕਾਨੂੰਨ ਹੈਗਾ 8 CFR 1003.42। ਠੀਕ ਹੈ ਇਹ ਜੀ। ਕਾਨੂੰਨ ਕੀ ਕਹਿੰਦਾ ਹੈਗਾ ਕਿ ਇਹਨੂੰ ਸੁਣਿਓ ਧਿਆਨ ਨਾਲ ਕਿ ਇਮੀਗ੍ਰੇਸ਼ਨ ਜਿਹੜਾ ਜੱਜ ਹੈਗਾ ਉਹਨੇ 24 ਘੰਟਿਆਂ ਦੇ ਵਿੱਚ ਹੋ ਸਕੇ ਤਾਂ ਉਹ ਰਿਵਿਊ ਕਰਕੇ ਦੱਸੇ ਕਿ ਬੰਦੇ ਨੂੰ ਜਿਹੜਾ ਤੋਰਨਾ ਕਿ ਨਹੀਂ ਤੋਰਨਾ। ਤੇ ਕਿਸੇ ਵੀ ਹਾਲਾਤ ਦੇ ਵਿੱਚ 7 ਦਿਨਾਂ ਤੋਂ ਜ਼ਿਆਦਾ ਜਿਹੜਾ ਉਹ ਰਿਵਿਊ ਨਹੀਂ ਹੋਣਾ ਚਾਹੀਦਾ। ਮਤਲਬ ਕਿ 1 ਦਿਨ ਤੋਂ ਲੈ ਕੇ 7 ਦਿਨ ਦੇ ਵਿੱਚ ਉਹਦਾ ਫੈਸਲਾ ਕਰਨਾ ਹੀ ਕਰਨਾ ਹੈਗਾ। ਓਕੇ। ਜਦੋਂ ਜਿਹੜਾ ਤੁਹਾਡੇ ਬਿਆਨ, ਜਦੋਂ ਜਿਹੜਾ ਕ੍ਰੈਡੀਬਲ ਫੇਅਰ ਇੰਟਰਵਿਊ ਜਿਹੜੀ ਫੇਲ ਹੋ ਜਾਂਦੀ ਹੈ। ਸੋ ਇਹਦਾ ਹੁਣ ਮਤਲਬ ਕੀ ਨਿਕਲਦਾ ਹੈਗਾ ਹੂੰ, ਹੂੰ, ਕਿ ਹੂੰ, ਹੂੰ। 2 ਸਾਲ ਤੋਂ ਘੱਟ ਜਿਹੜਾ ਬੰਦਾ ਹੋਇਆ, ਜਿਹੜਾ ਕੱਚਾ ਜਿਹਨੇ ਕੁਛ ਨਹੀਂ ਫਾਈਲ ਕੀਤਾ, ਉਹਨੂੰ ਚੱਕਿਆ ਜਾ ਸਕਦਾ ਤੇ ਉਹਨੂੰ ਆਹੀ ਕਿ ਤੈਨੂੰ ਵਾਪਸ ਭੇਜ ਦੇਣਾ। ਹੁਣ ਜੇ ਕਿਸੇ ਦਾ ਅਸਾਈਲਮ ਦਾ ਉਹ ਦੱਸਦਾ ਕਿ ਯਾਰ ਮੈਂ ਅਸਾਈਲਮ ਦੀ ਆਹ ਪ੍ਰੋਬਲਮ ਆ ਮੈਨੂੰ, ਹਨਾ, ਇਹ ਸੇਮ ਉਹੀ ਕਾਨੂੰਨ ਆ ਜਿਹਦੇ ਤਹਿਤ ਉਹ ਬਾਰਡਰ ਤੇ ਤੁਹਾਨੂੰ ਰੋਕਦੇ ਸੀਗੇ। ਤੂੰ ਦੱਸ ਕੀ ਤੇਰੇ ਨਾਲ ਕੀ ਹੋਇਆ, ਕਿੱਦਾਂ ਹੋਇਆ, ਜਿਹੜਾ ਬਾਈਡਨ ਨੇ ਸਸਪੈਂਡ ਕਰਤਾ ਸੀਗਾ ਪੂਰਾ। ਹੂੰ, 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 ਹੂੰ। ਸੋ ਇਹਦੇ ਵਿੱਚ 24 ਘੰਟੇ ਵਾਲਾ ਇੱਕ ਆ ਗਿਆ ਕਿ 24 ਘੰਟੇ 'ਚ ਦੱਸੋ, ਜਾਂ ਹੱਦ ਤੋਂ ਹੱਦ 7 ਦਿਨਾਂ ਦੇ ਵਿੱਚ ਜਿਹੜਾ ਜੱਜ ਆ ਉਹ ਆਪਣਾ ਫੈਸਲਾ ਦੇਵੇ। ਜਿਹੜੀ ਟਰੰਪ ਸਰਕਾਰ ਆ ਉਹ ਕੀ ਕਰ ਰਹੀ ਆ ਕਿ ਉਹ ਇਹਨੂੰ ਥੋੜੀ ਜਿਹੀ ਹੋਰ ਸ਼ਾਤਰ ਬਣ ਕੇ, ਜਿਹੜੇ ਲੋਕਾਂ ਦੇ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਵੀ ਕੇਸ ਲੱਗੇ ਆ, ਓਕੇ। ਉਹ ਕਹਿ ਰਹੇ ਆ ਕਿ ਇਹਨਾਂ ਨੂੰ ਡਿਸਮਿਸ ਕਰ ਦਿਓ ਕੇਸਾਂ ਨੂੰ ਤੇ ਫਿਰ ਇਹਨਾਂ ਨੂੰ ਫੜੋ। ਤੇ ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ 2 ਸਾਲ ਤੋਂ ਘੱਟ ਹੋਏ ਆ, ਤੇ ਫਿਰ ਇਹਨਾਂ ਨੂੰ ਇਹੀ ਜਿਹੜਾ ਸੀਗਾ ਸਿਸਟਮ 'ਚ ਪਾਓ ਜਿਹਦੇ ਵਿੱਚ 7 ਦਿਨਾਂ ਦੇ ਅੰਦਰ ਇਹਨਾਂ ਨੂੰ ਵਾਪਸ ਭੇਜਿਆ ਜਾ ਸਕੇ। ਹੂੰ, 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 ਹੂੰ। 7 ਦਿਨਾਂ ਦੇ ਅੰਦਰ ਉਹਨਾਂ ਦੇ ਬਿਆਨ ਸੁਣ ਕੇ ਤੇ ਫੈਸਲਾ ਕਰਕੇ ਤੇ ਇੱਕ ਜੱਜ ਨੇ ਉਹਨੂੰ ਵੈਰੀਫਾਈ ਕਰਨਾ ਤੇ ਉੱਤੇ ਕੋਈ BIA ਜਾਂ ਸਰਕਟ ਕੋਰਟ ਦੀ ਉਹਦੀ ਅਪੀਲ ਨਹੀਂ ਹੁੰਦੀ ਹੈਗੀ। ਹੂੰ, 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 ਹੂੰ। ਇਹ ਪਾਸੇਬਲ ਚੀਜ਼ਾਂ ਜਿਹੜੀਆਂ ਜਾ ਰਹੀਆਂ। ਹੂੰ। ਹੁਣ ਇਹਦੇ ਵਿੱਚ ਲੋਕੀ ਬੜੇ ਪਰੇਸ਼ਾਨ ਆ, ਉਹ ਕਹਿ ਰਹੇ ਯਾਰ ਮੈਨੂੰ ਤਾਂ 2 ਸਾਲ ਤੋਂ ਘੱਟ ਹੋਏ ਆ, ਮੈਂ ਕੀ ਕਰਾਂ? ਤੁਸੀਂ ਕੁਛ ਨਹੀਂ ਕਰ ਸਕਦੇ ਇਹਦੇ ਵਿੱਚ। ਜੇ ਤੁਹਾਡੀ ਤਰੀਕ ਆ ਤੇ ਤੁਸੀਂ ਉਹਦੀ ਵੇਟ ਕਰ ਸਕਦੇ ਆ। ਇਨਫੈਕਟ ਏਦਾਂ ਦੇ ਲੋਕ ਵੀ ਉਹਨਾਂ ਨੇ ਕਹਿੰਦੇ ਕਈਆਂ ਨੇ ਬਿਆਨ ਦੇ ਸਬਜੈਕਟ ਕੀਤੇ ਆ ਜਿਨ੍ਹਾਂ ਦੀ ਹਫ਼ਤੇ ਬਾਅਦ ਜਿਹੜੀ ਤਰੀਕ ਸੀਗੀ, ਆਉਣ ਅੱਛਾ। ਵਾਲੇ ਹਫ਼ਤੇ 10 ਦਿਨ ਬਾਅਦ ਵੀ ਜਿਹੜੀ ਤਰੀਕ ਆ,
ਇਹ ਹੁਣ ਕਿੰਨੇ ਲੈਵਲ ਤੇ ਲੋਕਾਂ ਨੂੰ ਫੜ ਸਕਦੇ ਆ ਏਦਾਂ, ਕਿਉਂਕਿ ਇਹਨਾਂ ਦੇ ਕੋਲ ਵੀ ਦੇਖੋ ਬੰਦਿਆਂ ਦੀ ਥੋੜ ਆ, ਸਿਸਟਮ ਦੀ ਥੋੜ ਆ ਕਿ ਹਰੇਕ ਚੀਜ਼ ਨਹੀਂ ਕਿ ਬਾਰਡਰ ਵੀ ਸੀਲ ਕਰਤਾ, ਆਹ ਵੀ ਕਰਤਾ, ਉਹ ਵੀ ਕਰਤਾ ਇਨਵੈਸਟੀਗੇਸ਼ਨਾਂ। ਪਰ ਇਹ ਆ ਕਿ ਇਹਨਾਂ ਨੇ ਕਰਨਾ ਉਹ ਸ਼ੁਰੂ ਕਰ ਦਿੱਤਾ, ਹੂੰ, 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 ਹੂੰ। ਆਲਰੇਡੀ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਹਫ਼ਤੇ ਜਿੱਦਾਂ ਖਬਰ ਕੀਤੀ ਸੀਗੀ, ਉਦੋਂ ਤੋਂ ਹੀ ਜਿਹੜਾ ਸੀਗਾ ਇਹ ਸਿਸਟਮ ਚਾਲੂ ਹੋ ਗਿਆ। ਹਫ਼ਤੇ ਦੇ ਵਿੱਚ ਕਈ ਕੁਛ ਹੋਇਆ, ਆਉਣ ਵਾਲੇ 2-3 ਹਫ਼ਤਿਆਂ ਦੇ ਵਿੱਚ ਕਈ ਕੁਛ ਹੋਰ ਜਿਹੜਾ ਹੋਣਾ ਵਾ, ਠੀਕ ਹੈ। ਐਡਰੈਸ ਤੁਹਾਨੂੰ ਆਪਣੇ ਅਪਡੇਟਡ ਰੱਖਣੇ ਪੈਣੇ ਆ। ਇੱਕ ਵਾਰੀ ਲੋਕਾਂ ਨੂੰ ਕਈਆਂ ਨੂੰ ਨਾ ਭੁਲੇਖਾ ਹੁੰਦਾ ਕਿ ਮੈਂ ਐਡਰੈਸ ਕੋਈ ਹੋਰ ਦੇ ਦੇਵਾਂ ਤੇ ਮੈਂ ਉੱਥੇ ਰਵਾਂ ਨਾ। ਐਡਰੈਸ ਤੁਸੀਂ ਸਿਸਟਮ ਦੇ ਵਿੱਚ ਦਿੱਤਾ, ਉਹਨਾਂ ਨੇ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਕਿ ਤੁਸੀਂ ਐਡਰੈਸ ਜਿਹੜੇ ਅਪਡੇਟ ਕਰਨੇ ਆ ਆਪਣੇ ਆਈਸ ਦੇ ਨਾਲ ਵੀ, ਚੈੱਕ ਇਨ ਦੇ ਵਿੱਚ ਵੀ ਜਾਣਾ। ਪਹਿਲਾਂ ਸੀਗਾ ਇੱਕ ਲੋਕਾਂ ਦਾ ਨਾ ਐਟੀਟਿਊਡ ਬਣ ਗਿਆ ਸੀਗਾ ਕਿ ਲੈ ਯਾਰ ਉਹ ਤਾਂ ਨਾ ਐਂਕਲ ਮੋਨੀਟਰ ਲਾ ਦਿੰਦੇ ਆ, ਜਿਹੜਾ GPS ਹੁੰਦਾ, ਹਾਂਜੀ। ਤੇ ਉਹਦੀ ਬੜੀ ਪ੍ਰੋਬਲਮ ਆ। ਮੈਂ ਆਈਸ ਦੇ ਜਾਣਾ ਨਹੀਂ, ਕੁਛ ਕਰੋ, ਹੱਲ ਕੱਢੋ, ਠੀਕ ਹੈ। ਉਹ ਪ੍ਰਾਹੁਣਾਚਾਰੀ ਜਿਹੜੀ ਆ ਉਹ ਮੁੱਕ ਗਈ ਆ। ਤੁਸੀਂ ਸ਼ੁਕਰ ਕਰੋਗੇ ਜੇ ਉਹਨਾਂ ਨੇ ਤੁਹਾਨੂੰ ਆਈਸ ਦਾ ਉਹ ਲਾ ਕੇ ਛੱਡ ਦਿੱਤਾ ਬਾਹਰ ਕਿ ਬਈ ਤੂੰ ਆਹ ਲੈ ਜਾ ਜਾਂ ਫੋਟੋ ਖਿੱਚ ਕੇ ਦੇ। ਜਿੱਦਾਂ ਲੋਕੀ ਕਈ ਨੁਕਸ ਕੱਢਦੇ ਹੈ ਨਾ ਕਿ ਨਹੀਂ ਯਾਰ ਮੈਨੂੰ ਕਹਿੰਦੇ ਆ ਕਿ ਫੋਟੋ ਖਿੱਚ ਸੜਕ ਦੇ ਕੋਨੇ ਤੇ ਜਾ ਕੇ ਬੋਰਡ ਦੇ ਉੱਤੇ, ਉਹ ਚੀਜ਼ ਨੂੰ ਤੁਸੀਂ ਥੈਂਕ ਕਰੋਗੇ ਕਿ ਯਾਰ ਇਹ ਠੀਕ ਆ, ਸਸਤੇ ਦੇ ਵਿੱਚ ਛੁੱਟ ਗਿਆ। ਉਹ ਕੀ ਕਹਿ ਰਹੇ ਆ ਕਿ 2 ਸਾਲ ਤੋਂ ਘੱਟ ਵਾਲਿਆਂ ਨੂੰ ਕੋਰਟ ਸਿਸਟਮ ਚੋਂ ਕੱਢੋ, ਕਿਉਂਕਿ ਉਹਨਾਂ 'ਚ ਟਾਈਮ ਲੱਗਦਾ ਵਾ, ਅੱਗੇ ਅਪੀਲਾਂ ਦੀ ਆਪਸ਼ਨ ਹੁੰਦੀ ਆ। ਉਹਨਾਂ ਨੂੰ ਸਿੱਧੇ ਚੱਕ ਕੇ ਤੁਸੀਂ ਜਿਹੜਾ ਕ੍ਰੈਡੀਬਲ ਫੀਅਰ ਬਿਆਨ ਵਾਲੇ ਸਿਸਟਮ 'ਚ ਪਾਓ, ਕਿਉਂਕਿ ਜਿਹੜਾ ਬਾਈਡਨ ਸੀਗਾ ਉਹਨੇ ਹੁਣ ਕਈ ਲੋਕਾਂ ਦੇ ਬਿਆਨ ਨਹੀਂ ਲਏ ਆ। ਹੂੰ, 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 ਹੂੰ। ਇਹਦੇ ਵਿੱਚ ਹੁਣ ਉਹ ਲੋਕਾਂ ਦਾ ਫਾਇਦਾ ਹੋ ਜਾਣਾ ਜਿਹੜੇ ਬਿਆਨ ਦੇ ਕੇ ਬਾਰਡਰ ਤੋਂ ਆਏ ਸੀਗੇ, ਠੀਕ ਹੈ। ਜਿਹੜੇ ਲੋਕੀ ਬਿਨਾਂ ਬਿਆਨ ਦੇ ਕੇ ਆਏ ਸੀਗੇ ਉਹ ਇਹਦੇ ਵਿੱਚ ਰਿਸਕ 'ਚ ਆ। ਹੁਣ ਜਿਹਨੇ ਬਿਆਨ ਦਿੱਤਾ ਉਹ ਕਹੂਗਾ ਕਿ ਯਾਰ ਮੇਰੇ ਨਾਲ ਤਾਂ ਪਹਿਲਾਂ ਵੀ ਏਦਾਂ ਤੁਸੀਂ ਇੱਕ ਵਾਰੀ ਕਰ ਚੁੱਕੇ ਆ, ਮੇਰਾ ਤਾਂ ਆਲਰੇਡੀ ਜੱਜ ਤੇ ਡਿਸਾਈਡ ਕਰਤਾ, ਮੈਂ ਤਾਂ ਜੱਜ ਦੇ ਕੋਲੋਂ ਦੀ ਜਿਹੜਾ ਬਿਆਨ ਆਪਣੇ ਪ੍ਰੂਫ ਕਰਾ ਕੇ ਆਇਆ, ਠੀਕ ਆ। ਉਹ ਹੂੰ, ਹੂੰ। ਲੋਕਾਂ ਕੋਲ ਡਿਫੈਂਸ ਹੈਗਾ। ਜਿਹੜੇ ਸਿੱਧੇ ਹੀ ਜਿਹੜਾ ਨਾਮ ਪਤਾ ਲਿਖ ਕੇ ਛੱਡੇ ਆ ਬਿਨਾਂ ਬਿਆਨਾਂ ਦੇ, ਉਹਨਾਂ ਨੂੰ ਇਹ ਜਿਹੜੀ ਪ੍ਰੋਬਲਮ ਜਿਹੜੀ ਹੋ ਸਕਦੀ ਆ। ਸੋ ਇਹ ਜਿਹੜਾ ਚੀਜ਼ ਆ ਕਿੰਨੇ ਲੈਵਲ ਤੇ ਜਿਹੜੀ ਕਰਦੇ ਆ, ਕਿੰਨੀ ਇਹਨੂੰ ਐਕਸਪੈਂਡ ਕਰਦੇ ਆ, ਇਹ ਚੀਜ਼ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗੀ। ਪਰ ਇੱਥੇ ਜਿਹੜਾ ਉਹਨਾਂ ਨੇ ਕੰਮ ਕਰਨਾ ਜਿਹੜਾ ਸ਼ੁਰੂ ਕਰ ਲਿਆ ਕੇਸਾਂ ਦੇ ਉੱਤੇ, ਤਰੀਕਾਂ ਤੋਂ ਪਹਿਲਾਂ ਹੀ ਜਿਹੜਾ ਸੀਗਾ ਉਹਨਾਂ ਨੂੰ ਹਫ਼ਤੇ-ਹਫ਼ਤੇ ਦੇ ਵਿੱਚ ਜਿਹੜਾ ਰਫਾ-ਦਫਾ ਜਿਹੜਾ ਕਰ ਰਹੇ ਹੈਗੇ ਆ। ਹੂੰ।